ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ 408 272 2500 ਤੇ। ਪਿਛਲੇ 25-26 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਂ ਨੇ ਤੇ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਟਿਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਅਨ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ, ਤਾਂ ਜੇ ਦੇ ਨਾਲ ਕਿਸੇ ਵੀ ਟਾਈਮ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਤੇ ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸ਼ੁਰੂਆਤ ਕਰਾਂਗੇ ਰਾਜ ਸਭਾ ਤੋਂ। ਰਾਜ ਸਭਾ ਦੀ ਇਸ ਵੇਲੇ ਜੋ ਉਮੀਦਵਾਰਾਂ ਦੀ ਨੋਮੀਨੇਸ਼ਨਸ ਨੇ ਉਹ ਚੱਲ ਰਹੀਆਂ ਨੇ, ਤੇ ਪਿਛਲੇ ਦਿਨੀ ਕਪਿਲ ਸਿੱਬਲ ਨੇ ਕਾਂਗਰਸ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਨਿੱਤਰ ਕੇ ਝਟਕਾ ਦਿੱਤਾ ਹੈ ਤੇ ਉਹਨਾਂ ਨੂੰ ਜਿਹੜੀ ਸਪੋਰਟ ਦਿੱਤੀ ਹੈ ਉਹ ਦਿੱਤੀ ਹੈ ਸਮਾਜਵਾਦੀ ਪਾਰਟੀ ਨੇ। ਸੋ ਹੁਣ ਮਹਾਰਾਸ਼ਟਰ ਦੇ ਵਿੱਚ ਆਗਾਮੀ ਰਾਜ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਦੇ ਉਮੀਦਵਾਰਾਂ ਸੰਜੇ ਰਾਉਤ ਅਤੇ ਸੰਜੇ ਪਵਾਰ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ। ਇਸ ਮੌਕੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਉਦਵ ਠਾਕਰੇ, ਐਨਸੀਪੀ ਸੁਪਰੀਮੋ ਸ਼ਰਦ ਪਵਾਰ, ਕਾਂਗਰਸੀ ਮੰਤਰੀ ਬਾਲਾ ਸਾਹਿਬ ਥੋਰਾਟ ਅਤੇ ਹੋਰ ਮੰਤਰੀ ਵੀ ਹਾਜ਼ਰ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਰਾਉਤ ਨੇ ਕਿਹਾ ਕਿ ਸਾਡੇ ਸਾਰੇ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਮੌਜੂਦ ਨੇ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸ਼ਿਵ ਸੈਨਾ ਦੇ ਦੋਵੇਂ ਉਮੀਦਵਾਰ ਜਿੱਤ ਸਕਣਗੇ। 3 ਵਾਰ ਰਾਜ ਸਭਾ ਦੇ ਮੈਂਬਰ ਰਹੇ ਸੰਜੇ ਰਾਉਤ ਨੇ ਹੁਣ ਚੌਥੇ ਕਾਰਜਕਾਲ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਸ਼ਿਵ ਸੈਨਾ ਦੀ ਕੋਲਾਪੁਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸੰਜੇ ਪਵਾਰ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਨੇ। ਰਾਉਤ ਨੇ ਦਾਅਵਾ ਕੀਤਾ ਹੈ ਕਿ ਐਮਬੀਏ ਮਹਾਰਾਸ਼ਟਰ ਤੋਂ ਰਾਜ ਸਭਾ ਦੀਆਂ 6 ਦੇ ਵਿੱਚੋਂ 4 ਸੀਟਾਂ ਤੇ ਜਿੱਤ ਦਰਜ ਕਰੇਗੀ। ਇੱਥੇ ਵੀ ਦੱਸਣਾ ਬਣਦਾ ਹੈ ਕਿ 10 ਜੂਨ ਨੂੰ ਵੋਟਾਂ ਪੈਣਗੀਆਂ ਤੇ ਉਸੇ ਦਿਨ ਨਤੀਜੇ ਜਿਹੜੇ ਆ ਉਹ ਐਲਾਨੇ ਜਾਣਗੇ। ਕਰਨਾਟਕ ਦੀ ਗੱਲ ਕਰਾਂਗੇ। ਕਰਨਾਟਕ ਦੇ ਵਿੱਚ ਪਿਛਲੇ ਦਿਨੀ ਹਿਜਾਬ ਵਿਵਾਦ ਬਹੁਤ ਰਿਹਾ, ਔਰ ਹਿਜਾਬ ਵਿਵਾਦ ਦੇ ਦਰਮਿਆਨ ਉੱਥੇ ਬਹੁਤ ਕੁਝ ਹੋਇਆ। ਯੂਨੀਵਰਸਿਟੀ ਦੇ ਵਿੱਚ ਹਿੰਦੂਤਵਾ ਦੇ ਨਾਂ ਤੇ, ਜਾਂ ਕਹਿ ਲਓ ਹੋਰ ਕਈ ਹਿੰਦੂ ਕੱਟੜਪੰਥੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਉੱਥੇ ਬਥੇਰਾ ਹੁੜਦੰਗ ਕੀਤਾ। ਮੰਗਲੌਰ ਦੇ ਵਿੱਚ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਦੋਸ਼ ਲਾਇਆ ਕਿ ਕੁਝ ਮੁਸਲਿਮ ਵਿਦਿਆਰਥਣਾਂ ਹਿਜਾਬ ਪਹਿਨ ਕੇ ਕਲਾਸਾਂ ਦੇ ਵਿੱਚ ਆ ਰਹੀਆਂ ਨੇ। ਇਹਨਾਂ ਵਿਦਿਆਰਥੀਆਂ ਨੇ ਇਸ ਦੇ ਖਿਲਾਫ ਕਾਲਜ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ, ਜਿਸ ਤੋਂ ਬਾਅਦ ਹਿਜਾਬ ਦਾ ਮੁੱਦਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਿਆ। ਕਾਲਜ ਦੀ ਵਰਦੀ ਪਹਿਨੇ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ 44 ਵਿਦਿਆਰਥਣਾਂ ਨੇ ਕਾਲਜ ਦੇ ਵਿੱਚ ਹਿਜਾਬ ਪਹਿਨਿਆ ਹੋਇਆ ਸੀ ਅਤੇ ਉਹਨਾਂ ਦੇ ਵਿੱਚੋਂ ਕੁਝ ਹਿਜਾਬ ਪਹਿਨ ਕੇ ਕਲਾਸਾਂ ਦੇ ਵਿੱਚ ਸ਼ਾਮਲ ਹੋ ਗਈਆਂ। ਉਹਨਾਂ ਨੇ ਕਾਲਜ ਦੀ ਪ੍ਰਿੰਸੀਪਲ ਅਤੇ ਅਧਿਕਾਰੀਆਂ ਤੇ ਦੋਸ਼ ਲਾਇਆ ਹੈ ਕਿ ਉਹ ਇੱਕ ਪ੍ਰਭਾਵਸ਼ਾਲੀ ਸਥਾਨਕ ਨੇਤਾ ਦੇ ਦਬਾਅ ਦੇ ਹੇਠ ਹੁਣ ਤੱਕ ਮਸਲੇ ਦਾ ਹੱਲ ਕਰਨ ਦੇ ਵਿੱਚ ਸਫਲ ਰਹੇ ਨੇ, ਅਤੇ ਕਿਹਾ ਹੈ ਕਿ ਵਿਦਿਆਰਥੀ ਯੂਨੀਅਨ ਦੇ ਆਗੂਆਂ ਦੀ ਵੀ ਉਹਨਾਂ ਦੇ ਨਾਲ ਕਥਿਤ ਤੌਰ ਤੇ ਮਿਲੀ ਭੁਗਤ ਹੈ। ਹਾਲਾਂਕਿ ਇੱਕ ਮੁਸਲਿਮ ਵਿਦਿਆਰਥਣ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਹਿਜਾਬ ਪਹਿਨਣਾ ਉਹਨਾਂ ਵਿਦਿਆਰਥਣਾਂ ਦੀ ਵਰਦੀ ਦਾ ਹਿੱਸਾ ਹੈ ਜਿਹੜੀਆਂ ਇਸ ਨੂੰ ਪਹਿਨਦੀਆਂ ਨੇ। ਇਹ ਗੱਲ ਕਾਲਜ ਦੇ ਪ੍ਰੋਸਪੈਕਟ ਦੇ ਵਿੱਚ ਵੀ ਸ਼ਾਮਲ ਹੈ। ਇਹ ਜਿਹੜੇ ਲੋਕ ਵਿਰੋਧ ਕਰ ਰਹੇ ਨੇ, ਇਹ ਕੌਣ ਨੇ? ਇਹ ਬੀਜੇਪੀ ਦੇ ਏਜੰਡੇ ਦੇ ਤਹਿਤ ਕੰਮ ਕਰ ਰਹੇ ਨੇ, ਆਰਐਸਐਸ ਦੇ ਏਜੰਡੇ ਦੇ ਤਹਿਤ ਕੰਮ ਕਰ ਰਹੇ ਨੇ। ਇਹਨਾਂ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਪਣੇ ਰੁਜ਼ਗਾਰ ਦਾ ਫਿਕਰ ਕਰਨ, ਪਰ ਇਹ ਇੱਕ ਖਾਸ ਏਜੰਡੇ ਦੇ ਹੱਥ ਠੋਕੇ ਬਣ ਕੇ ਉੱਥੇ ਵਿਦਿਆਰਥਣਾਂ ਕੀ ਪਹਿਨ ਰਹੀਆਂ ਨੇ, ਕੀ ਪਹਿਨਣਾ ਚਾਹੀਦਾ, ਕੀ ਨਹੀਂ ਪਹਿਨਣਾ ਚਾਹੀਦਾ, ਇਹਦੇ ਲਈ ਜੱਜਮੈਂਟਲ ਹੋਏ ਪਏ ਨੇ, ਜਦ ਕਿ ਦੇਸ਼ ਦੇ ਵਿੱਚ ਰੁਜ਼ਗਾਰ ਦੀ ਜੋ ਹਾਲਤ ਆ ਉਹ ਆਪਾਂ ਸਾਰੇ ਜਾਣਦੇ ਹਾਂ। ਗੱਲ ਕਰਦੇ ਹਾਂ ਕੇਤਕੀ ਚਿਤਾਲੇ, ਜਿਹੜੀ ਹੈ ਫਿਲਮ ਅਦਾਕਾਰਾ ਦੀ। ਥਾਣੇ ਦੀ ਮੈਜਿਸਟ੍ਰੇਟ ਅਦਾਲਤ ਨੇ ਐਨਸੀਪੀ ਲੀਡਰ ਸ਼ਰਦ ਪਵਾਰ ਦੇ ਬਾਰੇ ਇਤਰਾਜ਼ਯੋਗ ਪੋਸਟ ਸ਼ੇਅਰ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਮਰਾਠੀ ਟੀਵੀ ਅਤੇ ਫਿਲਮ ਅਦਾਕਾਰਾ ਕੇਤਕੀ ਚਿਤਾਲੇ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਸਥਾਨਕ ਕਲਵਾ ਥਾਣੇ ਦੇ ਵਿੱਚ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਕੇਤਕੀ ਚਿਤਾਲੇ ਨੂੰ 15 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 18 ਮਈ ਪੁਲਿਸ ਹਿਰਾਸਤ ਖਤਮ ਹੋਣ ਤੋਂ ਬਾਅਦ ਉਸ ਨੂੰ 1 ਜੂਨ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ। ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ BH ਪਰਮਾਰ ਨੇ ਕਿਹਾ ਹੈ ਕਿ ਕਥਿਤ ਅਪਰਾਧ ਬੇਹੱਦ ਸੰਗੀਨ ਹੈ, ਇਸ ਕਰਕੇ ਕੋਈ ਰਾਹਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ। ਉਸ ਤੋਂ ਬਾਅਦ
ਰੁਖ ਕਰਦਿਆਂ ਗਿਆਨਵਾਪੀ ਮਸਜਿਦ ਕੇਸ ਦਾ ਜ਼ਿਲ੍ਹਾ ਅਦਾਲਤ ਇਸ ਮਾਮਲੇ ਨੂੰ ਹੁਣ 30 ਨੂੰ ਸੁਣਵਾਈ ਕਰੇਗੀ। ਵਾਰਾਣਸੀ ਦੇ ਵਿੱਚ ਇੱਕ ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਸਿੰਗਾਰ ਗੌਰੀ ਕੰਪਲੈਕਸ ਕੇਸ ਦੀ ਸੁਣਵਾਈ ਕਰਨ ਜਾਂ ਨਾ ਕਰਨ ਦੇ ਮੁੱਦੇ ਤੇ ਮੁਸਲਿਮ ਧਿਰ ਦੀਆਂ ਦਲੀਲਾਂ ਸੁਣਦਿਆਂ ਮਾਮਲੇ ਦੀ ਅਗਲੀ ਸੁਣਵਾਈ 30 ਮਈ ਦੀ ਤਰੀਕ ਤੈਅ ਕੀਤੀ ਹੈ। ਜ਼ਿਲ੍ਹਾ ਸਰਕਾਰੀ ਵਕੀਲ ਰਾਣਾ ਸੰਜੀਵ ਸਿੰਘ ਨੇ ਕਿਹਾ ਹੈ ਕਿ ਕੇਸ ਦੀ ਸੁਣਵਾਈ ਕਰਨ ਜਾਂ ਫਿਰ ਨਾ ਕਰਨ ਦੇ ਮਾਮਲੇ ਤੇ ਮੁਸਲਿਮ ਧਿਰ ਨੇ ਆਪਣੀਆਂ ਦਲੀਲਾਂ ਦਿੱਤੀਆਂ ਜੋ ਕਿ ਹਾਲੇ ਪੂਰੀਆਂ ਨਹੀਂ ਹੋ ਸਕੀਆਂ। ਅਦਾਲਤ ਨੇ ਸੁਣਵਾਈ ਦੇ ਲਈ ਅਗਲੀ ਤਰੀਕ 30 ਮਈ ਤੈਅ ਕੀਤੀ ਹੈ। ਅਗਲੀ ਤਰੀਕ ਤੇ ਦਲੀਲਾਂ ਦੀ ਪ੍ਰਕਿਰਿਆ ਕੀਤੀ ਜਾਵੇਗੀ। ਅਦਾਲਤ ਨੇ ਮੰਗਲਵਾਰ ਨੂੰ ਗਿਆਨਵਾਪੀ ਸ਼ਿੰਗਾਰ ਗੌਰੀ ਕੰਪਲੈਕਸ ਕੇਸ ਦੀ ਸੁਣਵਾਈ ਕਰਨ ਜਾਂ ਫਿਰ ਨਾ ਕਰਨ ਸੰਬੰਧੀ ਮਾਮਲੇ ਤੇ ਸੁਣਵਾਈ ਦੀ ਜਿਹੜੀ ਤਰੀਕ ਆ ਉਹ 26 ਮਈ ਜਿਹੜੀ ਆ ਉਹ ਤੈਅ ਕੀਤੀ ਸੀਗੀ। ਸਿੰਘ ਨੇ ਅਦਾਲਤ ਨੂੰ ਦੱਸਿਆ ਹੈ ਕਿ ਗਿਆਨਵਾਪੀ ਮਸਜਿਦ ਅਹਾਤੇ ਦੀ ਅਦਾਲਤ ਵੱਲੋਂ ਨਿਯੁਕਤ ਕਮਿਸ਼ਨ ਦੇ ਵੀਡੀਓਗ੍ਰਾਫੀ ਸਰਵੇਖਣ ਤੇ ਇਤਰਾਜ਼ ਦਾਖਲ ਕਰਨ ਦੇ ਲਈ 1 ਹਫ਼ਤੇ ਦਾ ਸਮਾਂ ਵੀ ਦਿੱਤਾ ਗਿਆ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 20 ਮਈ ਨੂੰ ਗਿਆਨਵਾਪੀ ਸ਼ਿੰਗਾਰ ਗੌਰੀ ਕੰਪਲੈਕਸ ਕੇਸ ਦੇ ਇੱਕ ਸਿਵਲ ਜੱਜ ਤੋਂ ਇੱਕ ਜ਼ਿਲ੍ਹਾ ਜੱਜ ਕੋਲ ਤਬਦੀਲ ਇਹ ਕੇਸ ਕਰ ਦਿੱਤਾ ਸੀ। ਅਦਾਲਤ ਨੇ ਕੇਸ ਦੇ ਗੁੰਝਲਦਾਰ ਅਤੇ ਸੰਵੇਦਨਸ਼ੀਲ ਹੋਣ ਨੂੰ ਦੇਖਦਿਆਂ ਇਹ ਕਿਹਾ ਸੀਗਾ ਕਿ ਇਹ ਬਿਹਤਰ ਹੋਵੇਗਾ ਕਿ ਜੇਕਰ 25 ਤੋਂ 30 ਸਾਲਾਂ ਤੋਂ ਵੱਧ ਤਜਰਬੇ ਵਾਲਾ ਇੱਕ ਜੱਜ ਇਸ ਕੇਸ ਦੀ ਪੈਰਵਾਈ ਜਿਹੜੀ ਆ ਉਹ ਕਰੇ। ਉਸ ਤੋਂ ਬਾਅਦ ਫਿਰ ਸਾਰਾ ਕੁਝ ਆਪਾਂ ਦੇਖਿਆ ਕਿ ਕਿਵੇਂ ਹੋਇਆ ਗਿਆਨਵਾਪੀ ਮਸਜਿਦ ਮਾਮਲੇ ਦੇ ਵਿੱਚ। ਆਪਾਂ ਇਸ ਬਾਬਤ ਲਗਾਤਾਰ ਤੁਹਾਡੇ ਨਾਲ ਅਪਡੇਟਸ ਵੀ ਸਾਂਝੀਆਂ ਕਰਦੇ ਰਹੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਸਵੇਰੇ ਅਤੇ ਸ਼ਾਮ ਦੇ ਵਿੱਚ ਵੀ ਆਪਾਂ ਇਸ ਬਾਬਤ ਜਿੰਨੀਆਂ ਵੀ ਅਪਡੇਟਸ ਸੀਗੀਆਂ ਪਿਛਲੇ ਦਿਨੀ ਜੋ ਬਲਡੋਜ਼ਰ ਐਪੀਸੋਡ ਹੋਏ ਤੇ ਨਾਲੋਂ ਨਾਲ ਜਿਹੜੇ ਇਹ ਮਸਜਿਦਾਂ ਦੇ ਹੇਠੋਂ ਜਾਂ ਕਦੇ ਕੁਤਬ ਮੀਨਾਰ ਬਾਰੇ ਕਿਹਾ ਗਿਆ, ਕਦੇ ਤਾਜ ਮਹਿਲ ਬਾਰੇ ਕਿਹਾ ਗਿਆ, ਤਾਂ ਇਹਦੇ ਬਾਬਤ ਜੋ ਵੀ ਅਪਡੇਟਸ ਉੱਥੋਂ ਆਉਂਦੀਆਂ ਸੀਗੀਆਂ ਉਹ ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹੇ ਹਾਂ। ਇੱਕ ਆਈਐਸ ਅਧਿਕਾਰੀ ਦੀ ਕੀ ਪਾਵਰ ਹੁੰਦੀ ਹੈ? ਇੱਕ ਆਈਐਸ ਅਧਿਕਾਰੀ ਦੇ ਕੀ ਅਖਤਿਆਰ ਹੁੰਦੇ ਨੇ? ਇਸ ਬਾਬਤ ਜੇਕਰ ਗੂਗਲ ਤੇ ਜਾ ਕੇ ਸਰਚ ਕਰੀਏ ਤਾਂ ਕਾਫੀ ਕੁਝ ਵੇਖਣ ਨੂੰ ਮਿਲਦਾ। ਪਰ ਕੀ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਆਈਐਸ ਅਧਿਕਾਰੀ ਨੇ ਕੁੱਤਾ ਘਮਾਉਣਾ ਹੋਵੇ ਤਾਂ ਉਹ ਸਟੇਡੀਅਮ ਤੱਕ ਬੰਦ ਕਰਾ ਦਿੰਦਾ? ਜੀ ਹਾਂ, ਖਬਰ ਆ ਰਹੀ ਹੈ ਨਵੀਂ ਦਿੱਲੀ ਤੋਂ। ਆਈਐਸ ਅਧਿਕਾਰੀ ਵੱਲੋਂ ਦਿੱਲੀ ਦੇ ਤਿਆਗਰਾਜ ਸਟੇਡੀਅਮ ਦੇ ਵਿੱਚ ਕੁੱਤਾ ਘਮਾਉਣ ਦੇ ਨਾਲ ਜੁੜਿਆ ਮੁੱਦਾ ਸੁਰਖੀਆਂ ਦੇ ਵਿੱਚ ਆਉਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ 1994 ਬੈਚ ਦੇ ਆਈਐਸ ਅਧਿਕਾਰੀ ਸੰਜੇ ਖਿਰਵਾਰ ਨੂੰ ਲਦਾਖ ਅਤੇ ਉਸ ਦੀ ਪਤਨੀ ਨੂੰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਤਬਾਦਲੇ ਦਾ ਇਹ ਫੈਸਲਾ ਫੌਰੀ ਅਮਲ ਦੇ ਵਿੱਚ ਆ ਗਿਆ ਹੈ। ਪਤਾ ਲੱਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਸੀ ਜੋ ਦੇਰ ਸ਼ਾਮ ਨੂੰ ਮਹਿਕਮੇ ਨੂੰ ਸੌਂਪ ਦਿੱਤੀ ਗਈ ਸੀ। ਹੁਣ ਇਹ ਜਿਹੜਾ ਅਧਿਕਾਰੀ ਹੈ ਸੰਜੇ ਖਿਰਵਾਰ ਉਹ ਲਦਾਖ ਦੇ ਵਿੱਚ ਜਾ ਕੇ ਆਪਣਾ ਕੁੱਤਾ ਘਮਾਏਗਾ ਕਿਉਂਕਿ ਇਹਨੇ ਤਿਆਗਰਾਜ ਸਟੇਡੀਅਮ ਨੂੰ ਇਹ ਪਹਿਲਾਂ ਬੰਦ ਕਰਵਾ ਦਿੰਦਾ ਸੀਗਾ। ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਮਲੇ ਦੀ। ਲੋਕ ਸਭਾ ਸਕੱਤਰੇਤ ਨੇ ਸੰਗਰੂਰ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਭਗਵੰਤ ਮਾਨ ਨੂੰ ਐਮਪੀ ਵਜੋਂ ਅਲਾਟ ਹੋਈ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਦੇ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਸਕੱਤਰੇਤ ਨੇ ਆਪ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਰਿਹਾਇਸ਼ ਤੇ ਕੀਤੇ ਗਏ ਅਣਅਧਿਕਾਰਤ ਕਬਜ਼ੇ ਦੇ ਲਈ ਐਸਟੇਟ ਡਾਇਰੈਕਟੋਰੇਟ ਨੂੰ ਕਾਰਵਾਈ ਕਰਨ ਦੇ ਲਈ ਕਿਹਾ ਹੈ। ਮਾਨ ਨੇ ਮਾਰਚ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ ਲੈਣ ਤੋਂ ਪਹਿਲਾਂ ਸੰਗਰੂਰ ਸੰਸਦੀ ਸੀਟ ਤੋਂ ਐਮਪੀ ਵਜੋਂ ਅਸਤੀਫਾ ਦਿੱਤਾ ਸੀ। ਲੋਕ ਸਭਾ ਸਕੱਤਰੇਤ ਨੇ ਐਸਟੇਟ ਅਧਿਕਾਰੀ ਦੇ ਕੋਲ ਦਾਇਰ ਅਰਜ਼ੀ ਦੇ ਵਿੱਚ ਕਿਹਾ ਸੀਗਾ ਕਿ ਮਾਨ ਨੂੰ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਡੁਪਲੈਕਸ ਨੰਬਰ 33 ਨਾਰਥ ਐਵੀਨਿਊ ਅਤੇ 153 ਨਾਰਥ ਐਵੀਨਿਊ ਨਿਯਮਤ ਸਰਕਾਰੀ ਰਿਹਾਇਸ਼ ਅਲਾਟ ਕੀਤੀ ਗਈ ਸੀ। ਅਪੀਲ ਦੇ ਵਿੱਚ ਕਿਹਾ ਗਿਆ ਸੀਗਾ ਕਿ ਮਾਨ ਨੂੰ ਉਹਨਾਂ ਦੇ ਨਾਂ ਤੇ ਅਲਾਟ ਹੋਈ ਰਿਹਾਇਸ਼ 14 ਅਪ੍ਰੈਲ ਨੂੰ ਰੱਦ ਕਰ ਦਿੱਤੀ ਗਈ ਸੀ। ਮਾਨ ਹੁਣ ਤੱਕ ਸਰਕਾਰੀ ਰਿਹਾਇਸ਼ਾਂ ਖਾਲੀ ਕਰਨ ਦੇ ਵਿੱਚ ਨਾਕਾਮ ਰਹੇ ਨੇ। ਲੋਕ ਸਭਾ ਸਕੱਤਰੇਤ ਨੇ ਇਹ ਵੀ ਗੱਲ ਕਹੀ ਹੈ ਕਿ ਸਾਬਕਾ ਸੰਸਦ ਮੈਂਬਰ ਵੱਲੋਂ 13 ਅਪ੍ਰੈਲ ਮਗਰੋਂ ਸਰਕਾਰੀ ਰਿਹਾਇਸ਼ ਤੇ ਕਬਜ਼ਾ ਅਣਅਧਿਕਾਰਤ ਹੈ। ਲਿਹਾਜ਼ਾ ਸਟੇਟ ਅਧਿਕਾਰੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਬਕਾ ਐਮਪੀ ਭਗਵੰਤ ਮਾਨ ਤੋਂ ਰਿਹਾਇਸ਼ ਖਾਲੀ ਕਰਵਾਉਣ ਦੇ ਲਈ ਕਾਰਵਾਈ ਸ਼ੁਰੂ ਕਰੇ। ਅਧਿਕਾਰਤ ਦਸਤਾਵੇਜ਼ਾਂ ਮੁਤਾਬਕ ਇਹ ਰਿਹਾਇਸ਼ ਹੁਣ ਆਰਐਲਪੀ ਮੁਖੀ ਅਤੇ ਰਾਜਸਥਾਨ ਤੋਂ ਸੰਸਦ ਮੈਂਬਰ ਹਨੂਮਾਨ ਬੇਨੀਵਾਲ ਨੂੰ ਅਲਾਟ ਕੀਤੀ ਜਾਣੀ ਹੈ। ਬੇਸ਼ੱਕ ਸਾਰਾ ਕੁਝ ਇਹ ਪ੍ਰੋਸੈਸ ਦੇ ਥਰੂ ਹੋ ਰਿਹਾ ਔਰ ਇਹ ਹੋਣਾ ਜਿਹੜਾ ਚਾਹੀਦਾ ਜ਼ਰੂਰੀ ਵੀ ਸੀਗਾ ਤੇ ਹੋ ਵੀ ਜਾਣਾ ਸੀਗਾ ਕਿਉਂਕਿ ਜਿਹੜੇ ਭਗਵੰਤ ਮਾਨ ਨੇ ਉਹ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਧੂਰੀ ਤੋਂ ਉਹ ਜਿਹੜੇ ਆ ਉਹ ਵਿਧਾਨ ਸਭਾ ਦੇ ਮੈਂਬਰ ਨੇ ਯਾਨੀ ਕਿ ਐਮਐਲਏ ਚੁਣੇ ਹੋਏ ਨੇ। ਇਸ ਟਾਈਮ ਉਹ ਲੋਕ ਸਭਾ ਮੈਂਬਰ ਨਹੀਂ ਰਹੇ ਤੇ ਇਸ ਕਰਕੇ ਉਹਨਾਂ ਨੂੰ ਜਿਹੜੀਆਂ ਅਲਾਟ ਹੋਈਆਂ ਸਰਕਾਰੀ ਰਿਹਾਇਸ਼ਾਂ ਇਹ ਛੱਡਣਾ ਉਹਨਾਂ ਦਾ ਨੈਤਿਕ ਤੇ ਅਧਿਕਾਰਤ ਫਰਜ਼ ਬਣਦਾ ਜਿਹੜਾ ਕਿ ਹੁਣ
ਉਹਨਾਂ ਨੂੰ ਛੱਡਣਾ ਪਊਗਾ। ਖੈਰ ਉਹਨਾਂ ਦੇ ਵਿਰੋਧੀ ਇਹ ਕਹਿ ਕੇ ਆਪਣੇ ਆਪ ਨੂੰ ਧਰਵਾਸਾ ਜ਼ਰੂਰ ਦੇ ਸਕਦੇ ਆ ਕਿ ਇਹਨਾਂ ਨੇ ਸਾਡੇ ਤੋਂ ਸਰਕਾਰੀ ਰਿਹਾਇਸ਼ਾਂ ਖਾਲੀ ਕਰਵਾਈਆਂ, ਹੁਣ ਇਹਨਾਂ ਨੂੰ ਕਰਨੀਆਂ ਪੈ ਰਹੀਆਂ ਨੇ। ਖੈਰ ਛੱਤੀਸਗੜ੍ਹ ਦੇ ਰਾਏਪੁਰ ਦੇ ਵਿੱਚ ਇੱਕ ਲੰਗਰ ਸ਼ੁਰੂ ਕੀਤਾ ਗਿਆ ਜਿੱਥੇ ਮਰੀਜ਼ ਇਲਾਜ ਅਤੇ ਦਵਾਈ ਲੈ ਰਹੇ ਨੇ, ਉਹ ਵੀ ਬਿਲਕੁਲ ਮੁਫਤ। ਜੀ ਹਾਂ, ਹੁਣ ਤੱਕ ਤੁਸੀਂ ਅਜਿਹੇ ਲੰਗਰ ਜ਼ਰੂਰ ਦੇਖੇ ਹੋਣਗੇ ਜਿੱਥੇ ਲੋੜਵੰਦਾਂ ਨੂੰ ਭੋਜਨ ਛਕਾਇਆ ਜਾਂਦਾ, ਪਰ ਆਮ ਲੰਗਰ ਤੋਂ ਇਲਾਵਾ ਦਵਾਈਆਂ ਦਾ ਲੰਗਰ ਵੀ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਵਿੱਚ ਮੁਫਤ ਇਲਾਜ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ। ਇਹ ਲੰਗਰ ਸਿੱਖ ਫੋਰਮ ਅਤੇ ਕਾਂਗਰਸੀ ਵਿਧਾਇਕ ਕੁਲਦੀਪ ਜਨੇਜਾ ਦੀ ਪਹਿਲ ਕਦਮੀ ਤੇ ਸ਼ੁਰੂ ਕੀਤਾ ਗਿਆ ਅਤੇ ਇਸ ਦਾ ਨਾਮ ਦੀਵਾ ਲੰਗਰ ਰੱਖਿਆ ਗਿਆ। ਇਸ ਦਵਾਈ ਦੇ ਲੰਗਰ ਦੀ ਪੂਰੇ ਸ਼ਹਿਰ ਦੇ ਵਿੱਚ ਚਰਚਾ ਹੋ ਰਹੀ ਹੈ। ਕਾਂਗਰਸੀ ਵਿਧਾਇਕ ਕੁਲਦੀਪ ਜਨੇਜਾ ਨੇ ਦੱਸਿਆ ਹੈ ਕਿ ਨੇੜੇ ਹੀ ਸੂਬੇ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਮਰੀਜ਼ ਇਲਾਜ ਦੇ ਲਈ ਜਾਂਦੇ ਨੇ ਤੇ ਅਜਿਹੇ ਦੇ ਵਿੱਚ ਇਹ ਲੰਗਰ ਆਮ ਬਿਮਾਰੀਆਂ ਦੇ ਇਲਾਜ ਅਤੇ ਮੁਫਤ ਦਵਾਈਆਂ ਦੀ ਵਿਵਸਥਾ ਦੇ ਲਈ ਖੋਲ੍ਹਿਆ ਗਿਆ। ਦਵਾਈਆਂ ਦੇ ਲੰਗਰ ਦੇ ਵਿੱਚ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਦੇ ਵਿੱਚ ਲਿਖੀਆਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਹਦੇ ਨਾਲ ਹੀ ਇੱਥੇ ਮੌਜੂਦ ਮਾਹਰ ਡਾਕਟਰਾਂ ਵੱਲੋਂ ਜੋ ਦਵਾਈਆਂ ਲਿਖੀਆਂ ਜਾਣਗੀਆਂ ਉਹ ਵੀ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ। ਕਾਉਂਸਲਿੰਗ ਸੈਂਟਰ ਦੇ ਵਿੱਚ ਹਰ ਰੋਜ਼ ਵੱਖ-ਵੱਖ ਡਾਕਟਰ ਦਵਾਈਆਂ ਦੇ ਲੰਗਰ ਲਾਉਣਗੇ, ਜਿਸ ਦੀ ਸੂਚੀ ਵੀ ਇੱਥੇ ਚਿਪਕਾਈ ਕੀ ਹੈ ਕਿ ਕਿਹੜੇ ਰੋਗ ਦੇ ਲਈ ਕਿਹੜੇ ਡਾਕਟਰ ਨੂੰ ਮਿਲਣਾ ਹੈ ਤੇ ਉਸ ਤੋਂ ਬਾਅਦ ਕਿਹੜੀ ਦਵਾਈ ਜਿਹੜੀ ਹੈ ਇੱਥੇ ਤੁਹਾਨੂੰ ਉਪਲਬਧ ਹੋਵੇਗੀ। ਸੋ ਇੱਕ ਬਹੁਤ ਵੱਡੀ ਪਹਿਲ ਕਦਮੀ ਹੈ ਜਿਸ ਤਰੀਕੇ ਨਾਲ ਸਾਡੇ ਉੱਥੇ ਜਨਤਕ ਜਿਹੜੇ ਆ ਸਿਹਤ ਅਦਾਰੇ ਦਮ ਤੋੜ ਰਹੇ ਨੇ, ਉਸ ਲਿਹਾਜ਼ ਦੇ ਨਾਲ ਬੇਸ਼ੱਕ ਇਹ ਚੀਜ਼ਾਂ ਅਹਿਮ ਨੇ, ਪਰ ਸਰਕਾਰੀ ਪੱਧਰ ਤੇ ਵੀ ਸਰਕਾਰਾਂ ਦੇ ਪੱਧਰ ਤੇ ਵੀ ਜਨਤਕ ਸਿਹਤ ਪ੍ਰਣਾਲੀ ਨੂੰ ਦਰੁਸਤ ਰੱਖਣ ਦੇ ਲਈ ਜਿਹੜੀਆਂ ਪਹਿਲ ਕਦਮੀਆਂ ਪੇਸ਼ਕਦਮੀਆਂ ਉਹ ਹੋਣੀਆਂ ਚਾਹੀਦੀਆਂ ਨੇ। ਇੱਕ ਵਿਧਾਇਕ ਇੱਕ ਪੈਨਸ਼ਨ ਦੀ ਗੱਲ ਕਰਾਂਗੇ ਜਿਹਦੇ ਤੇ ਰਾਜਪਾਲ ਨੇ ਮੋਹਰ ਨਹੀਂ ਲਾਈ ਹੈ। ਇੱਥੇ ਦੱਸਣਾ ਇਹ ਬਣਦਾ ਕਿ ਇੱਥੇ ਪੰਜਾਬ ਦੇ ਵਿੱਚ ਇੱਕ ਜਿਹੜਾ ਵਿਧਾਇਕ ਇੱਕ ਵਾਰੀ ਬਣ ਗਿਆ ਉਸ ਤੋਂ ਬਾਅਦ ਦੂਜੀ ਵਾਰੀ ਬਣ ਗਿਆ, ਉਸ ਤੋਂ ਬਾਅਦ ਤੀਜੀ ਵਾਰੀ ਬਣ ਗਿਆ ਤਾਂ ਉਹ ਜਦੋਂ ਨਹੀਂ ਜਿੱਤਦਾ ਸੀਗਾ ਤਾਂ ਉਸਨੂੰ ਸਾਰੀਆਂ ਪੈਨਸ਼ਨਾਂ ਮਿਲਦੀਆਂ ਸੀ। ਕਈ ਤਾਂ ਮਾਤੜ ਇਹੋ ਜਿਹੇ ਨੇ ਜਿਹੜੇ 3-3 4-4 ਪੈਨਸ਼ਨਾਂ ਵੀ ਜਿਹੜੀਆਂ ਉਹ ਲੈ ਰਹੇ ਨੇ। ਖਬਰ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਦਰਜਨਾਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨਾਂ ਦੇ ਗੱਫੇ ਲੈਣ ਦੀ ਫਿਲਹਾਲ ਕੁਝ ਸਮੇਂ ਦੇ ਲਈ ਹੋਰ ਮੋਹਲਤ ਮਿਲ ਗਈ ਹੈ। ਪੰਜਾਬ ਸਰਕਾਰ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਕਰਨ ਵਾਸਤੇ ਆਰਡੀਨੈਂਸ ਪਾਸ ਕੀਤਾ ਗਿਆ ਸੀ ਜਿਸ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੋਹਰ ਨਹੀਂ ਲਾਈ ਹੈ। ਇਹ ਆਰਡੀਨੈਂਸ ਨੂੰ ਰਾਜਪਾਲ ਨੇ ਵਾਪਸ ਪੰਜਾਬ ਸਰਕਾਰ ਦੇ ਕੋਲ ਭੇਜ ਦਿੱਤਾ ਤੇ ਸੂਬਾ ਸਰਕਾਰ ਨੂੰ ਇਹ ਮਸ਼ਵਰਾ ਦਿੱਤਾ ਹੈ ਕਿ ਜੂਨ ਮਹੀਨੇ ਦੇ ਬਜਟ ਸੈਸ਼ਨ ਦੇ ਵਿੱਚ ਇਸ ਬਾਰੇ ਬਿੱਲ ਲਿਆਂਦਾ ਜਾਵੇ। ਰਾਜਪਾਲ ਵੱਲੋਂ ਪ੍ਰਵਾਨਗੀ ਨਾ ਦਿੱਤੇ ਜਾਣ ਕਰਕੇ ਹੁਣ ਉਹਨਾਂ ਸਾਬਕਾ ਵਿਧਾਇਕਾਂ ਨੂੰ ਹੋਰ 2 ਮਹੀਨਿਆਂ ਦੇ ਲਈ ਪੈਨਸ਼ਨਾਂ ਦਾ ਗੱਫਾ ਮਿਲ ਸਕੇਗਾ ਜਿਨ੍ਹਾਂ ਨੂੰ ਇੱਕ ਟਰਮ ਤੋਂ ਜ਼ਿਆਦਾ ਟਰਮਾਂ ਦੀ ਪੈਨਸ਼ਨ ਮਿਲ ਰਹੀ ਹੈ। ਰਾਜਪਾਲ ਇਸ ਆਰਡੀਨੈਂਸ ਤੇ ਮੋਹਰ ਲਗਾ ਦਿੰਦੇ ਆ ਤਾਂ ਮਈ ਮਹੀਨੇ ਮਗਰੋਂ ਕਈ ਟਰਮਾਂ ਦੀ ਪੈਨਸ਼ਨ ਲੈਣ ਵਾਲੇ ਸਾਬਕਾ ਵਿਧਾਇਕਾਂ ਨੂੰ ਸਿਰਫ ਇੱਕ ਟਰਮ ਦੀ ਪੈਨਸ਼ਨ ਮਿਲੂਗੀ। ਹੁਣ ਜੂਨ ਮਹੀਨੇ ਦੇ ਬਜਟ ਸੈਸ਼ਨ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਲਿਆਂਦਾ ਜਾਵੇਗਾ। ਪੰਜਾਬ ਵਜ਼ਾਰਤ ਨੇ 2 ਮਈ ਦੀ ਮੀਟਿੰਗ ਦੇ ਵਿੱਚ ਇਸ ਬਾਰੇ ਆਰਡੀਨੈਂਸ ਨੂੰ ਹਰੀ ਝੰਡੀ ਦਿੱਤੀ ਸੀ। ਮਾਹਰ ਆਖਦੇ ਨੇ ਕਿ ਰਾਜਪਾਲ ਨੇ ਇਸ ਕਰਕੇ ਆਰਡੀਨੈਂਸ ਤੇ ਮੋਹਰ ਨਹੀਂ ਲਾਈ ਹੈ ਕਿਉਂਕਿ ਸੈਸ਼ਨ ਦੇ ਵਿੱਚ ਜ਼ਿਆਦਾ ਸਮਾਂ ਬਾਕੀ ਨਹੀਂ ਰਹਿ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪਹਿਲਾਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਇਸ ਫੈਸਲੇ ਦੇ ਨਾਲ ਸਰਕਾਰੀ ਖਜ਼ਾਨੇ ਤੋਂ 19.53 ਕਰੋੜ ਯਾਨੀ ਕਿ 19 ਕਰੋੜ 53 ਲੱਖ ਦਾ ਜਿਹੜਾ ਬੋਝ ਹੈ ਵਿੱਤੀ ਬੋਝ ਉਹ ਘਟੂਗਾ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਵਾਰ ਦੀਆਂ ਜਿਹੜੀਆਂ ਵਿਧਾਨ ਸਭਾ ਹੋਈਆਂ ਉਹਦੇ ਚ ਬਹੁਤ ਵੱਡੇ ਥੰਮ ਡਿੱਗੇ ਨੇ। ਲਾਲ ਨਵਜੋਤ ਸਿੱਧੂ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਇਸ ਵਾਰ ਵਿਧਾਨ ਸਭਾ ਦੇ ਵਿੱਚ ਨਹੀਂ ਪਹੁੰਚੇ। ਇੱਥੋਂ ਤੱਕ ਕਿ ਮਨਪ੍ਰੀਤ ਬਾਦਲ ਜਾਂ ਹੋਰ ਵੱਡੇ ਥੰਮ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀਗੇ ਕਿ ਸਾਡੇ ਦੁਆਲੇ ਪੰਜਾਬ ਦੀ ਸਿਆਸਤ ਘੁੰਮਦੀ ਹੈ, ਉਹ ਐਕਟਿਵ ਵਿਧਾਨ ਸਭਾ ਚੋਂ ਆਊਟ ਨੇ। ਸੋ ਇਸ ਕਰਕੇ ਸਾਬਕਾ ਵਿਧਾਇਕਾਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ। 17ਵੀਂ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ 245 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਦੀ ਸੀ ਤੇ 80 ਹੋਰ ਨਵੇਂ ਜੁੜ ਗਏ ਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਐਲਾਨ ਕਰ ਚੁੱਕਿਆ ਕਿ ਉਹ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਨਹੀਂ ਲੈਣਗੇ। ਹਾਲਾਂਕਿ ਉਹਨਾਂ ਨੇ ਮੋਟਰਾਂ ਦੀ ਸਬਸਿਡੀ ਨਹੀਂ ਛੱਡੀ ਹੈ। ਵੱਡੇ ਕਿਸਾਨ ਨੇ, ਕਾਫੀ ਮੋਟਰਾਂ ਹੋਣਗੀਆਂ, ਉਹ ਸਬਸਿਡੀਆਂ ਨਹੀਂ ਛੱਡੀਆਂ। ਬਾਦਲ ਪਰਿਵਾਰ ਜਿਹੜਾ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਆਮਦਨ ਕਰ ਭਰਿਆ ਜਾਂਦਾ ਹੈ, ਉਹਦੇ ਵਿੱਚ ਵੀ ਸਭ ਤੋਂ ਵੱਧ ਰਾਸ਼ੀ ਕਲੇਮ ਕਰਨ ਵਾਲੇ ਪਰਿਵਾਰਾਂ ਦੇ ਵਿੱਚੋਂ ਇੱਕ ਹੈ। ਬਾਦਲ ਪਰਿਵਾਰ ਹੁਣ ਤੱਕ ਸਰਕਾਰੀ ਇਲਾਜ ਦੇ ਨਾਂ ਤੇ ਸਰਕਾਰੀ ਖਜ਼ਾਨੇ ਵਿੱਚੋਂ ਤਕਰੀਬਨ 4 ਕਰੋੜ ਰੁਪਈਆ ਜਿਹੜਾ ਉਹ
ਲੈ ਚੁੱਕਿਆ ਹੈ। ਕਲੇਮ ਕਰਨ ਵਾਲਿਆਂ ਦੇ ਵਿੱਚੋਂ ਇੱਕ ਆ। ਉਸ ਤੋਂ ਬਾਅਦ ਸਰਾਇਨਾਗਾ ਦਾ ਬਰਾੜ ਪਰਿਵਾਰ ਜਿਹੜਾ ਉਹ ਆਉਂਦਾ ਹੈ। ਸਭ ਤੋਂ ਵੱਧ ਪੈਨਸ਼ਨ ਲੈਣ ਵਾਲਿਆਂ ਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ, ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਲਾਲ ਸਿੰਘ, ਸਾਬਕਾ ਅਕਾਲੀ ਮੰਤਰੀ ਸਵਰਨ ਸਿੰਘ ਫਲੌਰ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਂ ਜਿਹੜੇ ਆ ਉਹ ਸ਼ਾਮਲ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇੱਕ ਵਾਰੀ ਵਿਧਾਇਕ ਬਣਨ ਤੋਂ ਬਾਅਦ ਸਾਬਕਾ ਵਿਧਾਇਕ ਸਾਰੇ ਭੱਤਿਆਂ ਸਮੇਤ 75,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ। ਇਹਨਾਂ ਨੂੰ ਹੁਣ 2 ਮਹੀਨੇ ਹੋਰ ਵੱਖ-ਵੱਖ ਟਰਮਾਂ ਦੀ ਪੈਨਸ਼ਨ ਦਾ ਲਾਹਾ ਮਿਲੂਗਾ, ਯਾਨੀ ਕਿ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਇਹ ਹਰੇ ਹੋਏ ਲੋਕ ਆ, ਇਹ 1.5 ਲੱਖ ਰੁਪਈਆ ਸਰਕਾਰੀ ਖਜ਼ਾਨੇ ਦੇ ਵਿੱਚੋਂ ਹੋਰ ਲੈ ਜਾਣਗੇ। ਗੱਲ ਕਰਦੇ ਹਾਂ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਮਾਮਲੇ ਦੀ। ਸਾਬਕਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ 2 ਸਾਲ ਪਹਿਲਾਂ ਦਰਜ ਕਰਵਾਏ ਗਏ ਮਾਣਹਾਨੀ ਦੇ ਕੇਸ ਦੀ ਸੁਣਵਾਈ ਦੇ ਲਈ ਸਥਾਨਕ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਕਰਕੇ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਪਟਿਆਲਾ ਦੀ ਇੱਕ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ। ਇਸ ਦੇ ਨਾਲ ਹੀ ਬੈਂਸ ਦੇ ਜ਼ਮਾਨਤੀਆਂ ਨੂੰ ਵੀ ਅਜਿਹੇ ਵਾਰੰਟ ਜਾਰੀ ਹੋਏ ਨੇ। ਇਸ ਮਾਮਲੇ ਤੇ ਅਗਲੀ ਸੁਣਵਾਈ 8 ਜੂਨ ਨੂੰ ਹੋਣੀ ਹੈ। ਬ੍ਰਹਮ ਮਹਿੰਦਰਾ ਦੇ ਵਕੀਲ ਗੁਰਪ੍ਰੀਤ ਸਿੰਘ ਭਸੀਨ ਨੇ ਵਾਰੰਟ ਜਾਰੀ ਕੀਤੇ ਜਾਣ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਰੁੱਖ ਫਤਿਹਗੜ੍ਹ ਸਾਹਿਬ ਦਾ ਕਰਦੇ ਹਾਂ, ਜਿੱਥੇ ਵਿਜੀਲੈਂਸ ਬਿਊਰੋ ਦੀ ਫਤਿਹਗੜ੍ਹ ਸਾਹਿਬ ਯੂਨਿਟ ਵੱਲੋਂ ਲੱਖਾਂ ਰੁਪਏ ਦੇ ਘਪਲੇ ਦੇ ਦੋਸ਼ ਹੇਠ ਇੱਕ ਪੰਚਾਇਤ ਵਿਭਾਗ ਦੇ ਸਕੱਤਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਮਾਮਲੇ ਦੇ ਵਿੱਚ ਬੀਡੀਪੀਓ ਦਫ਼ਤਰ ਫਤਿਹਗੜ੍ਹ ਸਾਹਿਬ ਦੇ 2 ਜੂਨੀਅਰ ਇੰਜੀਨੀਅਰਾਂ ਅਤੇ 2 ਸਰਪੰਚਾਂ ਵਿਰੁੱਧ ਵੀ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀਗੀ ਕਿ ਰੇਲਵੇ ਵਿਭਾਗ ਵੱਲੋਂ ਗ੍ਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਦੀ ਕਰੀਬ 3 ਏਕੜ ਪੰਚਾਇਤੀ ਜ਼ਮੀਨ ਅਕਵਾਇਰ ਕਰਨ ਬਦਲੇ ਪੰਚਾਇਤ ਨੂੰ 4 ਕਰੋੜ 18 ਲੱਖ ਰੁਪਏ ਮਿਲੇ ਸਨ ਅਤੇ ਹੋਰ ਵਸੀਲਿਆਂ ਤੋਂ ਵੀ ਪੰਚਾਇਤ ਨੂੰ ਕਾਫੀ ਰਕਮ ਮਿਲੀ ਸੀ। ਪਿੰਡ ਕੋਟਲਾ ਸੁਲੇਮਾਨ ਦੇ ਸਾਬਕਾ ਸਰਪੰਚ, ਸਾਬਕਾ ਅਧਿਕਾਰਤ ਪੰਚ ਨੇ ਪੰਚਾਇਤ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਮਿਲੀ ਭੁਗਤ ਕਰਕੇ ਇਸ ਰਕਮ ਦੇ ਵਿੱਚ ਵੱਡੀ ਘਪਲੇਬਾਜ਼ੀ ਕੀਤੀ। ਉਹਨਾਂ ਦੱਸਿਆ ਕਿ ਜਾਂਚ ਜਦੋਂ ਕੀਤੀ ਗਈ ਤਾਂ ਇਸ ਰਕਮ ਦੇ ਵਿੱਚੋਂ 2 ਕਰੋੜ 86 ਲੱਖ 25 ਹਜ਼ਾਰ ਰੁਪਏ ਦੇ ਪਿੰਡ ਕੋਟਲਾ ਸੁਲੇਮਾਨ ਦੇ ਵਿੱਚ ਕਰਵਾਏ ਵਿਕਾਸ ਕਾਰਜਾਂ ਦੇ ਨਾਲ ਸੰਬੰਧਿਤ ਰਜਿਸਟਰ ਖੁਰਦ-ਬੁਰਦ ਕਰਨ ਅਤੇ 20 ਲੱਖ 67 ਹਜ਼ਾਰ ਰੁਪਏ ਦਾ ਘਪਲਾ ਕਰਨ ਦੇ ਤੱਥ ਸਾਹਮਣੇ। ਉਹਨਾਂ ਇਹ ਵੀ ਦੱਸਿਆ ਕਿ ਸਾਬਕਾ ਸਰਪੰਚ ਤਰਲੋਚਨ ਸਿੰਘ, ਸਾਬਕਾ ਪੰਚ ਰਣਜੋਤ ਸਿੰਘ ਦੋਵੇਂ ਪਿੰਡ ਕੋਟਲਾ ਦੇ ਰਹਿਣ ਵਾਲੇ ਨੇ। ਜੇਈ ਲਲਿਤ ਮੋਹਨ ਪੰਚਕੂਲਾ ਦਾ ਰਹਿਣ ਵਾਲਾ, ਜੇਈ ਲੋਕੇਸ਼ ਥੰਮਣ ਬਨੂੜ ਦਾ ਰਹਿਣ ਵਾਲਾ ਅਤੇ ਪਵਿੱਤਰ ਸਿੰਘ ਜਿਹੜਾ ਕਿ ਪਿੰਡ ਤਨਖਾਣ ਮਾਜਰਾ ਦਾ ਰਹਿਣ ਵਾਲਾ ਹੈ, ਉਹਦੇ ਵਿਰੁੱਧ ਪਟਿਆਲਾ ਵਿਜੀਲੈਂਸ ਬਿਊਰੋ ਦੇ ਵਿੱਚ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਲੋੜੀਂਦੇ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਬਾਕੀਆਂ ਦੀ ਭਾਲ ਦੇ ਲਈ ਛਾਪੇਮਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਜੇਈ ਹੈ ਲੋਕੇਸ਼ ਥੰਮਣ, ਇਹਦੇ ਘਰੋਂ ਸੀਆਈ ਸਟਾਫ ਸਰਹੰਦ ਦੀ ਪੁਲਿਸ ਨੇ 42 ਲੱਖ ਰੁਪਏ ਦੀ ਨਕਦੀ ਬਰਾਮਦ ਕਰਕੇ ਇਨਕਮ ਟੈਕਸ ਦੇ ਵਿਭਾਗ ਦੇ ਹਵਾਲੇ ਜਿਹੜੀ ਆ ਉਹ ਕੀਤੀ ਸੀਗੀ। ਇੱਥੋਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰੀ ਕਿਸ ਪੱਧਰ ਦੀ ਹੈ। ਇਕੱਲਾ ਐਮਐਲਏ, ਐਮਪੀ ਜਾਂ ਉੱਪਰਲੇ ਪੱਧਰ ਤੇ ਨਹੀਂ ਹੈ, ਇਹ ਚੀਜ਼ਾਂ ਹੇਠਲੇ ਪੱਧਰ ਤੇ ਵੀ ਨੇ। ਇਹ ਹੁਣ ਪੰਜਾਬ ਦੇ ਸਿਸਟਮ ਨੂੰ ਜਾਂ ਕਹਿ ਲਓ ਕਿ ਭਾਰਤ ਦੇ ਸਿਸਟਮ ਨੂੰ ਵੀ ਘੁਣੇ ਵਾਂਗ ਲੱਗੀਆਂ ਹੋਈਆਂ ਨੇ ਅਤੇ ਘੁਣੇ ਵਾਂਗ ਵੀ ਅੰਦਰੋਂ ਅੰਦਰੀ ਜਿਹੜਾ ਉਹ ਖਾ ਰਹੀਆਂ ਨੇ। ਇਹਨਾਂ ਦਾ ਖਾਦਾ ਸਿਸਟਮ ਹੁਣ ਖੋਖਲਾ ਜਿਹੜਾ ਉਹ ਕੀਤਾ ਪਿਆ। ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਉਣ ਵਾਲੀਆਂ ਦਵਾਈਆਂ ਮੁਹੱਈਆ ਕਰਵਾਉਣ ਦੇ ਲਈ ਇਸ ਵਾਰ 2 ਕੰਪਨੀਆਂ ਦੇ ਨਾਲ ਕੀਤਾ ਗਿਆ ਸਮਝੌਤਾ ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਇਸ ਵਾਰ ਸਰਕਾਰ ਵੱਲੋਂ ਮੰਗੇ ਗਏ ਟੈਂਡਰ ਦੇ ਵਿੱਚ ਮੁੰਬਈ ਅਤੇ ਗੁਜਰਾਤ ਦੀਆਂ 2 ਵੱਖ-ਵੱਖ ਕੰਪਨੀਆਂ ਨੇ 65.52 ਰੁਪਏ ਦੀ ਰਕਮ ਭਰੀ ਸੀ, ਜਦਕਿ ਇਸ ਤੋਂ ਪਹਿਲਾਂ ਇਹੀ ਦਵਾਈ ਸਰਕਾਰ ਨੂੰ 60.82 ਰੁਪਏ ਦੇ ਵਿੱਚ ਮਿਲ ਰਹੀ ਸੀ। ਨਿਯਮ ਇਹ ਗੱਲ ਕਹਿੰਦਾ ਹੈ ਕਿ ਜੇਕਰ 2 ਕੰਪਨੀਆਂ ਟੈਂਡਰ ਦੇ ਵਿੱਚ ਇੱਕ ਹੀ ਰਕਮ ਭਰਦੀਆਂ ਤੇ ਜੇਕਰ ਇਹ ਰਕਮ ਮੌਜੂਦਾ ਰਕਮ ਦੇ ਨਾਲੋਂ ਵੱਧ ਹੈ ਤਾਂ ਸਰਕਾਰ ਵੱਲੋਂ ਦੁਬਾਰਾ ਟੈਂਡਰ ਲਿਆ ਜਾਂਦਾ ਹੈ। ਪਰ ਪੰਜਾਬ ਸਟੇਟ ਸਿਸਟਮਸ ਕਾਰਪੋਰੇਸ਼ਨ ਯਾਨੀ ਕਿ PHSC ਨੇ ਦੋਵੇਂ ਕੰਪਨੀਆਂ ਵੱਲੋਂ ਭਰੀ ਗਈ ਬਰਾਬਰ ਰਕਮ ਸੰਬੰਧੀ ਜਾਂਚ ਕਰਨ ਦੀ ਥਾਂ ਤੇ ਦੋਵਾਂ ਕੰਪਨੀਆਂ ਦੇ ਨਾਲ ਹੀ ਵਧੇ ਹੋਏ ਰੇਟ ਦੇ ਤਹਿਤ 31 ਮਾਰਚ 2022 ਨੂੰ ਅੱਧਾ-ਅੱਧਾ ਆਰਡਰ ਦੇਣ ਦਾ ਸਮਝੌਤਾ ਕਰ ਲਿਆ, ਜਿਸ ਦੇ ਨਾਲ ਹੁਣ ਸਰਕਾਰ ਤੇ ਸਾਲਾਨਾ 4 ਕਰੋੜ ਰੁਪਏ ਦਾ ਵਾਧੂ ਬੋਝ ਪਿਆ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸਮਝੌਤਾ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੋਇਆ ਹੈ। ਪਤਾ ਇਹ ਵੀ ਲੱਗਿਆ ਕਿ ਪਹਿਲੇ ਸਮਝੌਤੇ ਦੇ ਤਹਿਤ ਕੰਪਨੀ ਵੱਲੋਂ ਸਰਕਾਰ ਨੂੰ ਦਵਾਈ ਦੇ 80 ਲੱਖ ਪੱਤੇ ਜਿਹੜੇ ਆ
ਉਹ ਮੁਹੱਈਆ ਕਰਵਾਏ ਜਾ ਰਹੇ ਸਨ, ਜਿਨ੍ਹਾਂ ਦੀ ਕੀਮਤ 60 ਲੱਖ ਰੁਪਏ ਬਣਦੀ ਸੀ। ਇਸ ਵਾਰ ਸਮਝੌਤੇ ਦੇ ਤਹਿਤ ਸਰਕਾਰ ਨੂੰ ਇਹ ਪੱਤਾ 62 ਰੁਪਏ 65 ਰੁਪਏ ਦੇ ਵਿੱਚ ਪੈ ਰਿਹਾ। ਇਸ ਤਰ੍ਹਾਂ ਜਿਹੜਾ ਨਵਾਂ ਸਮਝੌਤਾ ਉਸ ਦੇ ਵਿੱਚ ਹਰ ਪੱਤੇ ਮਗਰ ਸਰਕਾਰ ਨੂੰ ਪੌਣੇ 5 ਰੁਪਏ ਜਿਹੜੇ ਆ ਵਾਧੂ ਦੇਣੇ ਪੈ ਰਹੇ ਆ। ਪਿਛਲੇ ਕਈ ਸਾਲਾਂ ਤੋਂ ਦਵਾਈ ਕੰਪਨੀਆਂ ਦੇ ਨਾਲ ਸਮਝੌਤੇ ਕਰਨ ਦੀ ਪ੍ਰਕਿਰਿਆ ਨੂੰ ਸੰਭਾਲਦੇ ਆ ਰਹੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਕੰਪਨੀਆਂ ਇੱਕ ਹੀ ਰਕਮ ਭਰਨ ਅਤੇ ਉਹ ਰਕਮ ਮੌਜੂਦਾ ਰਕਮ ਦੇ ਨਾਲ ਵੱਧ ਹੋਵੇ ਤਾਂ ਨਿਯਮ ਇਹ ਕਹਿੰਦਾ ਹੈ ਕਿ ਸਰਕਾਰ ਦੁਬਾਰਾ ਟੈਂਡਰ ਭਰਵਾਉਂਦੀ ਹੈ। ਇਸ ਸੰਬੰਧੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਨੀਲਮਾ ਦਾ ਕਹਿਣਾ ਹੈ ਕਿ ਇਹ ਸਮਝੌਤਾ ਉਸ ਵੱਲੋਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੋਇਆ। ਇਸ ਦੇ ਲਈ ਇਸ ਸੰਬੰਧੀ ਕੋਈ ਵੀ ਦਸਤਾਵੇਜ਼ ਜਾਂਚੇ ਬਗੈਰ ਉਹ ਕੁਝ ਵੀ ਕਹਿਣ ਤੋਂ ਜਿਹੜਾ ਹੈ ਉਹ ਅਸਮਰਥ ਨੇ। ਕਾਹਨੂਵਾਲ ਦਾ ਰੁਖ ਕਰਦੇ ਹਾਂ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਨੇੜਲੇ ਪਿੰਡ ਬਹੂਰੀਆਂ ਦੇ ਵਿੱਚ ਪੰਚਾਇਤ ਵਿਭਾਗ 37 ਏਕੜ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੇ ਲਈ ਭਾਰੀ ਪੁਲਿਸ ਫੋਰਸ ਸਮੇਤ ਪਹੁੰਚਿਆ ਸੀ, ਪਰ ਪ੍ਰਸ਼ਾਸਨ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਆਗੂ ਕਰਮਪ੍ਰੀਤ ਸਿੰਘ ਕਾਕੀ, ਬਲਵਿੰਦਰ ਸਿੰਘ ਗੁੰਨੋਪੁਰ ਤੇ ਕਈ ਹੋਰ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਜਿਹੜੀਆਂ ਜ਼ਮੀਨਾਂ ਆਬਾਦ ਕੀਤੀਆਂ ਨੇ ਉਹਨਾਂ ਦੇ ਵਿੱਚ ਕਦੇ ਸੰਘਲੇ ਜੰਗਲ ਅਤੇ ਦਲਦਲ ਹੁੰਦੀ ਸੀ। ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਭਗਵੰਤ ਮਾਨ ਸਰਕਾਰ ਦੇ ਜ਼ਮੀਨਾਂ ਦੇ ਠੇਕੇ ਦੇਣ ਦੇ ਫੈਸਲੇ ਨਾਲ ਸਹਿਮਤ ਨੇ। ਉਹਨਾਂ ਨੇ ਕਿਹਾ ਕਿ ਜੇਕਰ ਜ਼ਬਰੀ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਦੇ ਨਤੀਜੇ ਭਿਆਨਕ ਨਿਕਲਣਗੇ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਤੇ ਬੇਸ਼ੱਕ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿੱਚ ਜਿਹੜੀ ਗੱਲਬਾਤ ਚੱਲੀ ਉਹਨਾਂ ਦੇ ਵਿੱਚ ਟਿਕਟਕਾ ਤਾਂ ਹੋ ਗਿਆ ਸੀਗਾ। ਕਿਸਾਨਾਂ ਨੇ ਹਾਈ ਕੋਰਟ ਵੱਲੋਂ ਪੰਚਾਇਤ ਦੀ ਜ਼ਮੀਨ ਦੇ ਕਬਜ਼ੇ ਰੋਕਣ ਵਾਲੇ ਹੁਕਮਾਂ ਦੀ ਕਾਪੀ ਮੌਕੇ ਤੇ ਪੇਸ਼ ਕਰਕੇ ਆਪਣਾ ਪੱਖ ਵੀ ਰੱਖਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਦੀ ਟੀਮ ਕਿਸਾਨਾਂ ਨੂੰ 2 ਦਿਨਾਂ ਦਾ ਸਮਾਂ ਦੇ ਕੇ ਵਾਪਸ ਚਲੀ ਗਈ ਤੇ ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਜਿਹੜਾ ਮੋਰਚਾ ਹੈ ਉਹ ਇੱਕ ਤਰੀਕੇ ਨਾਲ ਖਤਮ ਕਰ ਦਿੱਤਾ ਹੈ। ਉਧਰ ਦੂਜੇ ਪਾਸੇ ਪਿੰਡ ਭੁੱਚੋ ਕਲਾਂ ਦੀ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਉਹਨਾਂ ਦੀ ਵਾਹੀਯੋਗ 6.5 ਏਕੜ ਜ਼ਮੀਨ ਛੱਡਣ ਦੇ ਲਈ ਕਿਹਾ। ਦੂਜੇ ਪਾਸੇ ਪਿੰਡ ਭੁੱਚੋ ਖੁਰਦ ਦੇ ਲੋਕਾਂ ਨੇ ਗੁਰਦੁਆਰਾ ਪਿੱਪਲਸਰ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਪਿੰਡ ਭੁੱਚੋ ਕਲਾਂ ਦੇ ਸਰਪੰਚ ਨੂੰ ਜ਼ਮੀਨ ਛੱਡਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਸਰਪੰਚ ਨੇ ਇਹ ਗੱਲ ਕਹੀ ਹੈ ਕਿ ਪਿੰਡ ਦੀ 16 ਏਕੜ ਜ਼ਮੀਨ ਉੱਤੇ ਭੁੱਚੋ ਖੁਰਦ ਦੇ ਲੋਕਾਂ ਦਾ ਕਬਜ਼ਾ ਹੈ, ਜਿਸ ਦੇ ਵਿੱਚ 6.5 ਏਕੜ ਜ਼ਮੀਨ ਵਾਹੀਯੋਗ ਆ ਤੇ 9.5 ਏਕੜ ਦੇ ਵਿੱਚ ਉਸਾਰੀ ਕੀਤੀ ਹੈ। ਉਹ ਕਹਿੰਦੇ ਅਸੀਂ ਤਾਂ ਕਿਹਾ ਸੀਗਾ ਵੀ ਤੁਸੀਂ ਜਿਹੜੀ ਜ਼ਮੀਨ ਵਾਹੀਯੋਗ ਹੈ 6.5 ਏਕੜ ਉਹ ਛੱਡ ਦਿਓ। ਇਸ ਦੇ ਵਿੱਚ 2.5 ਏਕੜ ਜ਼ਮੀਨ ਤੇ ਗੁਰਦੁਆਰੇ ਦੀ ਕਮੇਟੀ ਕਬਜ਼ਾ ਤੇ ਬਾਕੀ 4 ਏਕੜ ਤੇ ਹੋਰਨਾਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ। ਉਹ ਕਹਿੰਦੇ ਕਿ ਭੁੱਚੋ ਖੁਰਦ ਦੇ ਲੋਕਾਂ ਵੱਲੋਂ ਜ਼ਮੀਨ ਨਾ ਛੱਡਣ ਦੇ ਫੈਸਲੇ ਸੰਬੰਧੀ ਬੀਡੀਪੀਓ ਨੂੰ ਥਾਣਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਭੁੱਚੋ ਖੁਰਦ ਦੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਇਹ ਜ਼ਮੀਨ ਉਦੋਂ ਦੀ ਉਹਨਾਂ ਦੇ ਕੋਲ ਹੈ ਜਦੋਂ ਦਾ ਪਿੰਡ ਵੱਜਿਆ। ਇਸ ਦੇ ਵਿੱਚ ਧਾਰਮਿਕ ਸਥਾਨ ਵੀ ਨੇ, ਸ਼ਮਸ਼ਾਨ ਘਾਟ ਨੇ ਤੇ ਲਗਭਗ 75 ਘਰ ਜਿਹੜੇ ਆ ਵਸੇ ਹੋਏ ਆ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਿੰਡ ਦੇ ਲੋਕਾਂ ਦਾ ਉਜਾੜਾ ਨਾ ਕੀਤਾ ਜਾਵੇ। ਇਸ ਮੌਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਵੀ ਪਿੰਡ ਵਾਸੀਆਂ ਦੀ ਹਮਾਇਤ ਕੀਤੀ। ਇਹਦੇ ਵਿੱਚ ਉਗਰਾਹਾਂ, ਡਕੌਂਦਾ, ਕ੍ਰਾਂਤੀਕਾਰੀ ਤੇ ਕਿਰਤੀ ਕਿਸਾਨ ਯੂਨੀਅਨ ਨੇ ਇਹਨਾਂ ਨੇ ਜਿਹੜੀ ਆ ਉਹ ਪਿੰਡ ਵਾਸੀਆਂ ਦੀ ਹਮਾਇਤ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਪਰਿਵਾਰਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਆਉਂਦੇ ਲਾਇਸੈਂਸੀ ਹਥਿਆਰ ਰੱਖਣ ਦੇ ਦਿੱਤੇ ਗਏ ਮਸ਼ਵਰੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਹਮਾਇਤ ਕੀਤੀ ਹੈ। ਉਹਨਾਂ ਦਾ ਤਰਕ ਹੈ ਕਿ ਸਿੰਘ ਸਾਹਿਬ ਵੱਲੋਂ ਸਿੱਖ ਪਰਿਵਾਰਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦਾ ਸੁਝਾਇਆ ਗਿਆ ਨੁਕਤਾ ਕਿਸੇ ਤਰ੍ਹਾਂ ਵੀ ਗੈਰ ਵਾਜਬ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿੱਚ 14 ਲੱਖ ਦੀ ਲਾਗਤ ਦੇ ਨਾਲ ਗੁਰੂ ਸ਼ਬਦ ਪ੍ਰਚਾਰ ਸਭਾ ਵੱਲੋਂ ਲਵਾਏ ਗਏ 30 ਕਿਲੋਵਾਟ ਦੇ ਸੋਲਰ ਪਲਾਂਟ ਦਾ ਉਦਘਾਟਨ ਕਰਨ ਦੇ ਲਈ ਆਏ ਸਨ। ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਤਾਂਤੀ ਸਾਜ਼ਾਂ ਦੇ ਨਾਲ ਕੀਰਤਨ ਦੀ ਪੁਰਾਣੀ ਮਰਿਆਦਾ ਬਹਾਲ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਦੇ ਨਾਲ ਸੰਜੀਦਾ ਹੈ ਤੇ ਉਹਨਾਂ ਦੇ ਨਾਲ ਕਈ ਹੋਰ ਵੀ ਜਿਹੜੇ ਪੰਥਕ ਆਗੂ ਆ ਉਹ ਸ਼ਾਮਲ ਸਨ। ਸੋ ਇਹਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਤੁਹਾਡਾ ਆਪਣਾ ਪੰਜਾਬੀ ਰੇਡੀਓ USA।